यासिन मलिक ਨੂੰ 2 ਸਾਲ ਪਹਿਲਾਂ ਲਗਭਗ ਉਹਨਾਂ ਨੇ ਚੁੱਕਿਆ ਔਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਉਹ ਕੇਸ ਪਾਏ ਗਏ ਕਿ ਐਂਡ ਦੇ ਵਿੱਚ ਜਦੋਂ ਹੁਣ ਦਿੱਲੀ ਦੀ ਅਦਾਲਤ 'ਚੋਂ ਕੇਸ ਚੱਲ ਰਹੇ ਸੀ ਉਹਨੇ ਕਿਹਾ ਜੀ ਜਿੰਨੇ ਕੇਸ ਮੇਰੇ ਤੇ ਪਾਣੇ ਨੇ ਪਾ ਦਿਓ ਮੈਂ ਜੋ ਕੁਝ ਤੁਸੀਂ ਕਿਹਾ ਸਭ ਕੁਝ ਕੀਤਾ ਇਹਨਾਂ ਦੇ ਮੀਡੀਆ ਨੇ ਖਬਰ ਲਾਈ यासिन मलिक ਐਡਮਿਟਡ ਟੂ ਹਿਸ ਕ੍ਰਾਈਮਸ ਹਾਲਾਂਕਿ ਇਹ ਉਹਨਾਂ ਦਾ ਸੀ ਕਿ ਵੀ ਤੁਹਾਡੇ ਤੋਂ ਕੋਈ ਇਨਸਾਫ ਦੀ ਤਵੱਕੋ ਨਹੀਂ ਮੈਨੂੰ ਚਾੜ ਦਿਓ ਫਾਂਸੀ यासिन मलिक ने JKLF जम्मू कश्मीर लिबरेशन फ्रंट ਨਾਂ ਦੀ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਬਣਾਈ ਉਹਦੇ ਥੱਲੇ ਉਹਨਾਂ ਨੇ ਆਪਣਾ ਨਾਂ ਵੀ ਪੈਦਾ ਕੀਤਾ ਇੰਟਰਨੈਸ਼ਨਲ ਉਹਨਾਂ ਦੀਆਂ ਬ੍ਰਾਂਚਸ ਵੀ ਸੀ 1993 ਦੇ ਵਿੱਚ ਉਹਨਾਂ ਨੇ ਆਪਣਾ ਮਿਲੀਟੈਂਸੀ ਵਾਲਾ ਚੈਪਟਰ ਬੰਦ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਓਪਨ ਕੀਤਾ ਕਿ ਨੈਗੋਸ਼ੀਏਸ਼ਨ ਰਾਹੀਂ ਗੱਲਬਾਤ ਕੀਤੀ ਜਾਏ ਜਦੋਂ ਹੀ ਦਿੱਲੀ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਉਹਨਾਂ ਨੇ ਬਿਲਕੁਲ ਗਾਂਧੀਅਨ ਅਪਰੋਚ ਲੈ ਲਈ ਕਿ ਜੇ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੇ ਭਾਰਤ ਦਾ ਟੂਰ ਕੀਤਾ ਯੂਨੀਲੈਟਰਲ ਸੀਜ਼ਫਾਇਰ ਕੀਤਾ ਇਹ ਇੱਕ यासिन मलिक ਵੱਲੋਂ ਬੜਾ ਸਿੰਸੀਅਰ ਐਫਰਟ ਸੀ ਕਿ ਚਲੋ ਜੇ ਪਲੇਬਿਸਾਈਟ ਨਹੀਂ ਵੀ ਹੈ ਸੈਪਰੇਟ ਅਸੀਂ ਨਹੀਂ ਵੀ ਹੁੰਦੇ ਅਸੀਂ ਆਨਰੇਬਲ ਸੈਟਲਮੈਂਟ ਕਰ ਲਈਏ ਜੇ ਗੱਲਬਾਤ ਰਾਹੀਂ ਨਿਕਲੇ ਇਹ ਜਿਹੜੀ ਆਵਾਜ਼ ਜਿਹੜੀ ਗੱਲਬਾਤ ਰਾਹੀਂ ਵਿਦਿਨ ਦਾ ਇੰਡੀਅਨ ਸਿਸਟਮ ਕੋਈ ਕੱਢਣਾ ਚਾਹੁੰਦੀ ਸੀ ਉਹਦਾ ਖਾਤਮਾ ਕਰਤਾ ਉਹਨਾਂ ਨੇ व्यूअर्स वेलकम बैक ऑन प्रोग्राम सो व्यूअर्स गलबात करांगे कि कश्मीरी नेता यासिन मलिक जिन्हां नूं तिहाड़ जेल विच रखिया होया है उन्हां नूं कई झूठे केसां विच दोषी ऐलानिया गया उन्हां नूं उम्र कैद जां मौत दी सज़ा हो सकती है प्रोटेस्ट वजों इस्लामाबाद स्थित पार्टी हाई कमीशन के डिप्लोमैट नूं पाकिस्तान फॉरन ऑफिस वालों तलब किया गया है सो इस बारे आपां गलबात करन जा रहे हैं सो असीं चाहांगे कि तुसीं इस तरह बने रहना देखण सुनने लिखण लई तुहाडा सब दा बहुत बहुत धन्नवाद जी राज साहब की कहना चाहोगे ਦੇਖੋ ਅਸੀਂ ਹਮੇਸ਼ਾ ਕਸ਼ਮੀਰੀ ਭੈਣਾਂ ਭਰਾਵਾਂ ਦੀ ਆਜ਼ਾਦੀ ਦੀ ਸਟਰਗਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਸ ਦੇ ਨਾਲ ਨਾ ਸਿਰਫ ਖਲੋਤੇ ਹਾਂ ਸਗੋਂ ਅਸੀਂ ਹੱਥ 'ਚ ਹੱਥ ਬਾਂਹ 'ਚ ਬਾਂਹ ਫੜ ਕੇ ਪਾ ਕੇ ਅਸੀਂ ਅੱਗੇ ਵਧੇ ਔਰ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਕਿਸ ਬੇਦਰਦੀ ਨਾਲ ਕਿਸ ਜ਼ਾਲਮਾਨਾ ਅੰਦਾਜ਼ ਦੇ ਵਿੱਚ ਭਾਰਤੀ ਫੌਜ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਖਾਸ ਤੌਰ 'ਤੇ ਘਾਟੀ ਵਿਚਲੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ 5 ਅਗਸਤ 2019 ਨੂੰ ਆਰਟੀਕਲ 370-35A ਖਤਮ ਕਰਨ ਤੋਂ ਬਾਅਦ ਤਾਂ ਪਿਛਲੇ ਲਗਭਗ ਇਹਨਾਂ 3 ਸਾਲਾਂ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਸੋਸ਼ਲ ਫੈਬਰਿਕ ਇਕਨੋਮਿਕਲ ਢਾਂਚਾ ਸਭ ਕੁਝ ਹੀ ਤਬਾਹ ਬਰਬਾਦ ਕਰ ਦਿੱਤਾ ਔਰ ਉਹਨਾਂ ਦੀ ਆਜ਼ਾਦੀ ਤਹਿਰੀਕ ਨੂੰ ਜਿਉਂਦਾ ਰੱਖਣ ਵਾਲੀਆਂ 3 ਸ਼ਖਸੀਅਤਾਂ ਜਿਸ ਨੇ ਜਿਹੜੀਆਂ ਨਾ ਝੁਕੀਆਂ ਨਾ ਵਿਕੀਆਂ ਔਰ ਜਿਨ੍ਹਾਂ ਦੀ ਆਵਾਜ਼ ਇੰਟਰਨੈਸ਼ਨਲ ਆਵਾਜ਼ ਸੀ ਉਹਨਾਂ ਨੂੰ ਵੀ ਆਲਮੋਸਟ ਡਿਸਟਰੋਏ ਕਰਨ ਤੱਕ ਉਹ ਪਹੁੰਚ ਗਏ ਨੇ ਔਰ ਸਭ ਤੋਂ ਪਹਿਲਾ ਨਾਂ ਤੇ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਬਜ਼ੁਰਗ 91 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ ਉਹਨਾਂ ਦੀ ਮਈਅਤ ਨੂੰ ਵੀ ਰੋਲਿਆ ਗਿਆ ਲੇਕਿਨ ਉਹ ਅੱਲਾ ਨੂੰ ਪਿਆਰੇ ਹੋਏ ਪਰ ਉਹ ਝੁਕੇ ਨਹੀਂ ਉਹਨਾਂ ਨੇ ਹੁਰੀਅਤ ਕਾਨਫਰੰਸ ਦੇ ਥੱਲੇ ਇੱਕ ਉਹ ਜਿਹੜੀ ਹੈ ਮੂਵਮੈਂਟ ਖੜੀ ਕੀਤੀ ਕਿ ਅਸੀਂ ਤੁਹਾਡੇ ਸਿਸਟਮ 'ਚ ਯਕੀਨ ਹੀ ਨਹੀਂ ਰੱਖਦੇ ਅਸੀਂ ਤੁਹਾਡੀਆਂ ਨਾ ਚੋਣਾਂ ਦੇ ਵਿੱਚ ਹਿੱਸਾ ਲਵਾਂਗੇ ਅਸੀਂ ਮੁਕੰਮਲ ਆਜ਼ਾਦੀ ਤੱਕ ਚੈਨ ਨਾਲ ਨਹੀਂ ਬੈਠਾਂਗੇ ਔਰ ਉਹਨਾਂ ਨੂੰ ਹਾਰਡ ਫੇਸ ਜਾਂ ਹਾਰਡ ਲਾਈਨਰ ਕਿਹਾ ਜਾਂਦਾ ਸੀ ਦੂਸਰੇ ਪਾਸੇ ਅਸੀਂ ਮੀਰਵਾਇਜ਼ ਉਮਰ ਫਾਰੂਕ ਜਿਹੜੇ ਪੜ੍ਹੇ ਲਿਖੇ ਉਹਨਾਂ ਨਾਲ ਮਿਲਣ ਦਾ ਮੈਨੂੰ ਵੀ ਸਬਬ ਬਣਿਆ ਇੱਕ ਡਿਸਕਸ਼ਨ ਸੀ ਰਾਊਂਡ ਟੇਬਲ ਕਾਨਫਰੰਸ ਵਾਸ਼ਿੰਗਟਨ DC 'ਚ ਉਹ ਪਿਛਲੇ 2-2.5 ਸਾਲ ਤੋਂ ਉਹਨਾਂ ਹਾਲਾਂ ਮੀਰਵਾਇਜ਼ ਉਮਰ ਫਾਰੂਕ ਦੇ ਪਿਤਾ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਏਜੰਸੀਆਂ ਦਾ ਹੀ ਕੰਮ ਸੀ ਪਰ ਮੀਰਵਾਇਜ਼ ਉਮਰ ਫਾਰੂਕ ਜਿਹੜੇ ਨੇ ਉਹ ਅੱਜ ਵੀ ਜਿਹੜੇ ਨੇ ਉਹ ਹਾਊਸ ਅਰੈਸਟ ਦੇ ਥੱਲੇ ਨੂੰ ਬਾਹਰ ਨਹੀਂ ਨਿਕਲ ਸਕਦੇ ਔਰ ਉਹ ਜਿਹੜੀ ਕਿਉਂਕਿ ਉਹਨਾਂ ਦਾ ਮੀਰਵਾਇਜ਼ ਦਾ ਰੁਤਬਾ ਹੈ ਉਹ ਖੁਤਬਾ ਦਿੰਦੇ ਨੇ ਆਪਣੇ ਲੇਕਿਨ ਉਹਨਾਂ ਨੂੰ ਈਵਨ ਸ਼੍ਰੀਨਗਰ ਦੀ ਮਸਜਿਦ ਦੇ ਵਿੱਚ ਜਾਮਾ ਮਸਜਿਦ ਜਾਂ ਲਾਲ ਮਸਜਿਦ ਜਿੱਥੇ ਵੀ ਉਹਨਾਂ ਦਾ ਹੁੰਦਾ ਉਹਨਾਂ ਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ ਜਾਂਦਾ ਸੋ ਉਹਨਾਂ ਨੂੰ ਵੀ ਕਸ਼ਮੀਰੀ ਆਵਾਮ ਨਾਲੋਂ ਆਪਣੇ ਲੋਕਾਂ ਨਾਲੋਂ ਬਿਲਕੁਲ ਤੋੜਿਆ ਗਿਆ ਔਰ ਤੀਸਰੀ ਆਵਾਜ਼ ਜਿਹੜੀ ਇੱਕ ਸਟੇਜ ਦੇ ਉੱਤੇ ਜਿਸ ਨੂੰ ਇੱਕ ਸ਼ੱਕੀ ਆਵਾਜ਼ ਦੇ ਤੌਰ 'ਤੇ ਵੀ ਦੇਖਿਆ ਜਾਣ ਲੱਗਾ ਸੀ ਲੇਕਿਨ ਅੱਜ ਕਿਵੇਂ ਉਹਨਾਂ ਨੂੰ ਕ੍ਰਿਮੀਨਲ ਕੇਸਿਸ ਦੇ ਵਿੱਚ UAPA ਵਰਗੇ ਕਾਨੂੰਨਾਂ ਥੱਲੇ ਮਨੀ ਲਾਂਡਰਿੰਗ ਦੇ ਥੱਲੇ ਕਨਵਿਕਟ ਬਣਾਇਆ ਗਿਆ यासिन मलिक ਔਰ यासिन मलिक ਔਰ ਦੂਸਰਿਆਂ 'ਚ ਇਹ ਫਰਕ ਹੈ ਹੁਰੀਅਤ ਕਾਨਫਰੰਸ ਕਿਉਂਕਿ ਸੈਯਦ ਅਲੀ ਸ਼ਾਹ ਗਿਲਾਨੀ ਨੇ ਤਾਂ ਕਦੇ ਵੀ ਉਹਨੇ ਤਾਂ ਬੈਂਡ ਕੀਤਾ ਹੀ ਨਹੀਂ ਕਿ ਭਾਈ ਉਹਨਾਂ ਨੂੰ ਕਦੇ ਨਹੀਂ ਲੱਗਾ ਕਿ ਜੀ ਇਹ ਭਾਰਤੀ ਹਾਕਮ ਹਕੂਮਤ ਕਦੇ ਵੀ ਗੱਲਬਾਤ ਰਾਹੀਂ ਕਸ਼ਮੀਰੀਆਂ ਦਾ ਮੁੱਦਾ ਹੱਲ ਹੋਏਗਾ
ਜਾਂ ਇਹ ਸਾਨੂੰ ਜਸਟਿਸ ਦੇਣਗੇ। ਇਸ ਲਈ ਉਹਨਾਂ ਨੇ ਕਦੇ ਵੀ ਜਿਹੜਾ ਪਲੇਬਿਸਾਈਟ ਹੈ ਉਸ ਤੋਂ ਥੱਲੇ ਸਟੈਪ ਡਾਊਨ ਨਹੀਂ ਕੀਤਾ। ਪਰ ਦੂਸਰੇ ਪਾਸੇ ਬੇਸ਼ੱਕ ਯਾਸਿਨ ਮਲਿਕ ਨੇ JKLF ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਨਾਂ ਦੀ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਬਣਾਈ, ਉਹਦੇ ਥੱਲੇ ਉਹਨਾਂ ਨੇ ਆਪਣਾ ਨਾਂ ਵੀ ਪੈਦਾ ਕੀਤਾ, ਇੰਟਰਨੈਸ਼ਨਲ ਉਹਨਾਂ ਦੀਆਂ ਬ੍ਰਾਂਚਿਸ ਵੀ ਸੀ। ਪਰ 1993 ਤੱਕ ਪਹੁੰਚਦੇ ਆ ਸਮਹਾਉ ਕਈ ਵਾਰੀ ਜਿਵੇਂ ਸਾਡੇ 'ਚ ਵੀ ਕੁਝ ਲੋਕ ਸੀ ਜਾਂ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਜੀ ਗੱਲਬਾਤ ਰਾਹੀਂ ਕਿਉਂ ਨਾ ਮਸਲੇ ਹੱਲ ਕੀਤੇ ਜਾਣ। ਸੋ 1993 ਦੇ ਵਿੱਚ ਉਹਨਾਂ ਨੇ ਆਪਣਾ ਮਿਲੀਟੈਂਸੀ ਵਾਲਾ ਚੈਪਟਰ ਬੰਦ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਓਪਨ ਕੀਤਾ ਕਿ ਨੈਗੋਸ਼ੀਏਸ਼ਨ ਰਾਹੀਂ ਗੱਲਬਾਤ ਕੀਤੀ ਜਾਏ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਵੱਡੇ ਅਮਰੀਕਨ ਡਿਪਲੋਮੈਟ ਸੀ ਰੋਬਿਨ ਲਿਨ ਰਫੇਲ, ਉਹਨਾਂ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਵਾਇਆ ਔਰ ਇਹ ਅਮਰੀਕਨ ਡਿਪਲੋਮੈਟ ਰਫੇਲ ਰਾਹੀਂ ਸ਼ੁਰੂ ਹੋਈ ਗੱਲਬਾਤ ਨਵੀਂ ਦਿੱਲੀ ਦੇ ਵਿੱਚ। ਔਰ 4 ਸਾਲ ਦੀ ਮਿਲੀਟੈਂਸੀ ਨੂੰ ਛੱਡ ਕੇ ਉਹਨਾਂ ਨੇ ਇਹ ਆਪਣੇ ਲੈਵਲ ਦੇ ਉੱਤੇ ਸੀਜ਼ਫਾਇਰ ਅਨਾਊਂਸ ਕੀਤਾ JKLF ਵੱਲੋਂ। ਔਰ ਫਿਰ ਜਦੋਂ ਹੀ ਦਿੱਲੀ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ, ਉਹਨਾਂ ਨੇ ਬਿਲਕੁਲ ਗਾਂਧੀਅਨ ਅਪਰੋਚ ਲੈ ਲਈ ਕਿ ਜੇ ਅਸੀਂ ਸ਼ਾਂਤਮਈ ਤਰੀਕੇ ਨਾਲ, ਉਹਨਾਂ ਨੇ ਭਾਰਤ ਦਾ ਟੂਰ ਕੀਤਾ, ਯੂਨੀਲੈਟਰਲ ਸੀਜ਼ਫਾਇਰ ਕੀਤਾ। ਔਰ ਇਸ ਸਾਰੇ ਦੇ ਹੀ ਚੱਲਦੇ ਆ ਈਵਨ ਰਾਹ ਦੇ ਚੀਫ ਦੇ ਨਾਲ ਵੀ, ਔਰ ਉਦੋਂ ਰਾਹ ਦਾ ਚੀਫ ਸੀ ਮਿਸਟਰ ST ਸਹਾਏ। 2000 ਦੇ ਵਿੱਚ ਮਿਸਟਰ ਮਲਕ ਦੀ ਔਰ ਰਾਹ ਦੇ ਚੀਫ ਦੀ ਮੀਟਿੰਗ ਵੀ ਹੋਈ, ਉਦੋਂ NDA ਦੀ ਹਕੂਮਤ ਸੀ ਔਰ ਵਾਜਪਾਈ ਦੇ ਵੇਲੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਅੱਗੋਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਬਣੀ, P ਚਿਦੰਬਰਮ ਹੋਮ ਮਿਨਿਸਟਰ ਬਣਦਾ, ਉਹਨਾਂ ਨੇ ਈਵਨ ਯਾਸਿਨ ਮਲਿਕ ਨੂੰ 2005 ਦੇ ਵਿੱਚ ਪਾਕਿਸਤਾਨ ਜਾਣ ਦੀ ਇਜਾਜ਼ਤ ਵੀ ਦਿੱਤੀ। ਔਰ ਉੱਥੇ ਤਾਂ ਕਿ ਜਿਹੜੇ ਪਾਕਿਸਤਾਨ 'ਚ ਜਮਾਤ-ਉਲ ਦਾਵਾ ਔਰ ਦੂਸਰੇ ਨੇ ਉਹਨਾਂ ਦੇ ਨਾਲ ਵੀ ਗੱਲ। ਸੋ ਇਹ ਇੱਕ ਯਾਸਿਨ ਮਲਿਕ ਵੱਲੋਂ ਬੜਾ ਸਿੰਸੀਅਰ ਐਫਰਟ ਸੀ ਕਿ ਚਲੋ ਜੇ ਪਲੇਬਿਸਾਈਟ ਨਹੀਂ ਵੀ ਹੈ, ਸੈਪਰੇਟ ਅਸੀਂ ਨਹੀਂ ਵੀ ਹੁੰਦੇ, ਅਸੀਂ ਆਨਰੇਬਲ ਸੈਟਲਮੈਂਟ ਕਰ ਲਈਏ ਜੇ ਗੱਲਬਾਤ ਰਾਹੀਂ ਨਿਕਲੇ। ਔਰ ਇਸੇ ਤਰੀਕੇ ਨਾਲ ਜਿਹੜਾ ਮਨਮੋਹਨ ਸਿੰਘ ਦੇ ਵੇਲੇ ਈਵਨ NSA ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਡਾਇਰੈਕਟਰ ਐਡਵਾਈਜ਼ਰ ਸੀ ਮਿਸਟਰ MK ਨਾਰਾਇਣਨ, ਉਹਨਾਂ ਨੇ ਵੀ ਡਾਇਰੈਕਟਲੀ ਜਿਹੜਾ ਉਹ ਯਾਸਿਨ ਮਲਿਕ ਦੇ ਨਾਲ ਗੱਲਬਾਤ ਕੀਤੀ। ਹੁਣ ਅੱਜ ਹਾਲਾਤ ਇਹ ਨੇ ਕਿ ਕਿਵੇਂ ਯਾਸਿਨ ਮਲਿਕ ਨੂੰ 2 ਸਾਲ ਪਹਿਲਾਂ ਲਗਭਗ ਉਹਨਾਂ ਨੇ ਚੁੱਕਿਆ ਜਦੋਂ 2019 'ਚ ਸਟੇਟਸ ਖਤਮ ਕੀਤਾ ਗਿਆ, ਔਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਉਹ ਕੇਸ ਪਾਏ ਗਏ ਕਿ ਐਂਡ ਦੇ ਵਿੱਚ ਜਦੋਂ ਹੁਣ ਦਿੱਲੀ ਦੀ ਅਦਾਲਤ 'ਚੋਂ ਕੇਸ ਚੱਲ ਰਹੇ ਸੀ, ਉਹਨਾਂ ਨੇ ਜੱਜ ਉੱਥੇ ਪ੍ਰਵੀਨ ਸਿੰਘ ਨਾਂ ਦਾ ਕੋਈ ਹੈ, ਯਾਸਿਨ ਮਲਿਕ ਨੇ ਜਿਹਨੂੰ ਹਰਾਸ ਕਰ ਕਰਕੇ ਟੌਰਚਰ ਕਰ ਉਹਨੇ ਕਿਹਾ ਜੀ ਜਿੰਨੇ ਕੇਸ ਮੇਰੇ ਤੇ ਪਾਣੇ ਨੇ ਪਾ ਦਿਓ, ਮੈਂ ਜੋ ਕੁਝ ਤੁਸੀਂ ਕਿਹਾ ਸਭ ਕੁਝ ਹੀ ਕੀਤਾ ਮੈਂ। ਔਰ ਇਹਨਾਂ ਦੇ ਮੀਡੀਆ ਨੇ ਖਬਰ ਲਾਈ ਯਾਸਿਨ ਮਲਿਕ ਐਡਮਿਟਡ ਟੂ ਹਿਜ਼ ਕ੍ਰਾਈਮਸ। ਹਾਲਾਂਕਿ ਇਹ ਉਹਨਾਂ ਦਾ ਸੀ ਕਿ ਵੀ ਤੁਹਾਡੇ ਤੋਂ ਕੋਈ ਇਨਸਾਫ ਦੀ ਤਵੱਕੋ ਨਹੀਂ, ਮੈਨੂੰ ਚਾੜ ਦਿਓ ਫਾਂਸੀ, ਮੈਨੂੰ ਰੱਖ ਲਓ ਜੇਲ੍ਹ ਦੇ ਵਿੱਚ ਉਮਰ ਤੈਅ ਉਮਰ। ਔਰ ਇਸ ਸਾਰੇ ਨੂੰ ਇਹਨਾਂ ਨੇ ਇਹ ਕਹਾਣੀ ਬਣਾਇਆ ਕਿ ਵੀ ਉਹਨਾਂ ਨੇ ਮਲਿਕ ਹੈਡ ਟੋਲਡ ਦਾ ਕੋਰਟ ਦੈਟ ਹੀ ਵਾਸ ਨਾਟ ਕੰਟੈਸਟਿੰਗ ਦਾ ਚਾਰजेस ਲੈਵਲ ਅਗੇਂਸਟ ਹਿਮ ਇਨਕਲੂਡਿੰਗ ਇਹ ਸਾਰੇ ਸੈਕਸ਼ਨ ਨੇ ਕੰਸਪੀਰੇਸੀ, ਟੈਰਰਿਸਟ ਐਕਟ, ਮਨੀ ਲਾਂਡਰਿੰਗ ਐਕਟ, ਟੈਰਰਿਸਟ ਗੈਂਗ, UAPA, ਕ੍ਰਿਮੀਨਲ ਕੰਸਪੀਰੇਸੀ, ਸੈਡੀਸ਼ਨ। ਮਤਲਬ ਹੁਣ ਇਹਦੇ ਥੱਲੇ ਉਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ। ਲੇਕਿਨ ਇਹ ਜਿਹੜੀ ਆਵਾਜ਼ ਜਿਹੜੀ ਗੱਲਬਾਤ ਰਾਹੀਂ ਵਿਦਿਨ ਦਾ ਇੰਡੀਅਨ ਸਿਸਟਮ ਕੋਈ ਕੱਢਣਾ ਚਾਹੁੰਦੀ ਸੀ, ਉਹਦਾ ਖਾਤਮਾ ਕਰਤਾ ਉਹਨਾਂ ਨੇ। ਔਰ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਬਿਲਕੁਲ ਠੀਕ ਕੀਤਾ, ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਭਾਰਤ ਦਾ ਚਾਰਜ DFA ਕਿਉਂਕਿ ਹਾਈ ਕਮਿਸ਼ਨਰ ਤਾਂ ਦੋਨਾਂ ਦੇ ਵਾਪਸ ਆਏ ਹੋਏ ਨੇ, ਉਹਨੂੰ ਤਲਬ ਕੀਤਾ। ਔਰ ਉਹਦੇ 'ਚ ਪਾਕਿਸਤਾਨ has summoned India's charged affairs here to Ministry of Foreign Affairs and handed over a démarche to him conveying Islamabad's strong condemnation of framing of fabricated charges against Kashmiri separatist leader Yasin Malik. The Pakistan Foreign Office in a late night statement on Wednesday said Kashmiri Hurriyat leader Malik is currently imprisoned in Delhi in Tihar jail. The Indian diplomat was conveyed Pakistan's grave concern that in a bid to suppress the voice of indigenous Kashmiri leadership, the Indian government has resorted to implicating them in fictitious and motivated cases. So ਇਹ ਤਾਂ ਜਸਟ ਇੱਕ ਡਿਪਲੋਮੈਟਿਕ ਜਿਵੇਂ ਤੁਸੀਂ ਕਹੋ ਵੀ ਐਕਸਰਸਾਈਜ਼ ਹੀ ਹੈ। ਪਰ ਹੁਣ ਕਸ਼ਮੀਰ ਦਾ ਮੁੱਦਾ ਜਿਹੜਾ ਉਸ ਲੈਵਲ ਤੇ ਆ ਕੇ ਖਲੋ ਗਿਆ ਕਿ ਕੋਈ ਵੀ ਮਿਡਲ ਲਾਈਨ ਵੀ ਨਹੀਂ ਹੈ ਕਿ ਕੋਈ ਪੀਸਫੁਲ ਤਰੀਕੇ ਨਾਲ ਗੱਲਬਾਤ ਦਾ ਵੀ ਇਹਨਾਂ ਨੇ ਖੁਦ ਹੀ ਉਹ ਪੁਲ ਤੋੜ ਦਿੱਤਾ ਯਾਸਿਨ ਮਲਿਕ ਵਾਲਾ ਜਿਹੜਾ 1993 'ਚ ਇਹਨਾਂ ਨੇ ਖੋਲ੍ਹਿਆ ਸੀ
ਅਮਰੀਕਾ ਨੇ ਇੰਟਰਵੀਨ ਕੀਤਾ ਸੀ ਤੇ ਹੋਪਫੁਲੀ ਕਸ਼ਮੀਰੀ ਲੋਕਾਂ ਨੂੰ ਇਸ ਗੱਲ ਦੀ ਸਮਝ ਹੈ, ਬਹੁਤਿਆਂ ਨੂੰ ਪਹਿਲਾਂ ਹੀ ਸੀ ਕਿ ਗੱਲਬਾਤ ਰਾਹੀਂ ਕੁਛ ਨਹੀਂ ਨਿਕਲਣਾ। ਜਿਸ ਦੁਸ਼ਮਣ ਨਾਲ ਵਾਹ ਪਿਆ ਉਹ ਸਿੱਧੀ ਉਂਗਲ ਨਾਲ ਘਿਓ ਨਿਕਲਣ ਵਾਲਾ ਨਹੀਂ ਹੈ, ਉਂਗਲ ਟੇਢੀ ਕਰਨੀ ਪਏਗੀ। ਔਰ ਮੈਲਕਮ ਐਕਸ ਦੇ ਕਹਿਣ ਮੁਤਾਬਕ ਬਾਈ ਆਲ ਮੀਨਸ ਪੋਸੀਬਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।